ਪੰਜਾਬ ਨੂੰ ਲੈ ਕੇ ਕਾਂਗਰਸ ਦੀ ਬੈਠਕ ਦੇ ਵਿੱਚ ਮਹਾਮੰਥਨ ਜਾਰੀ, ਕਿਹੜਾ ਮੱਖਣ ਕੱਢਣਾ ਜੀ ਇਹਨਾਂ ਨੇ? ਨਹੀਂ ਦੇਖੋ, ਮੱਖਣ ਨਹੀਂ ਕੱਢਣਾ, ਇਹਨਾਂ ਨੇ ਚੰਨ ਮੱਖਣ ਕੱਢਣੇ ਆ। ਮੱਖਣਾ ਏਦਾਂ ਕਿ ਜੇ ਟਿਕਟ ਤੇਰੀ ਕੱਟਣਾ ਤਾਂ ਤੂੰ ਆਪਣੇ ਆਪ ਨੂੰ ਇੱਥੇ ਹੀ ਰੱਖਣਾ, ਮਤਲਬ ਕਿ ਉਹ ਮੰਥਨਾ। ਸਮਝ ਗਏ ਨਾ ਹੁਣ ਤੁਸੀਂ? ਮੈਂ ਥੋੜਾ ਜਿਹਾ ਤੁਹਾਨੂੰ ਮਨੋਰੰਜਨ ਥੋੜਾ ਜਿਹਾ ਦੇ ਲਾ ਕੇ ਤੜਕਾ ਦੱਸ ਦਿੰਦਾ। ਸੋ ਮੰਥਨ ਇਸ ਗੱਲ ਨੂੰ ਲੈ ਕੇ ਹੈ ਕਿ ਟਿਕਟ ਕਿਹਨੂੰ ਦਿੱਤੀ ਜਾਵੇ। 6 ਬੈਠਕਾਂ ਹੋ ਚੁੱਕੀਆਂ, ਸੂਚੀ ਬਣਦੀ ਆ ਫਿਰ ਕਾਂਟਾ ਮਾਰ ਦਿੰਦੇ ਆ। ਜਿਵੇਂ ਕੋਈ ਲੇਖਕ ਲਿਖਦਾ ਹੋਵੇ ਨਾ ਸਕ੍ਰਿਪਟ ਜਾਂ ਕੁਛ ਹੋਰ, ਕੋਈ ਸਾਹਿਤਕ ਬਣ ਗਈ, ਕੋਈ ਗੱਲ ਔੜਦੀ ਆ, ਝਰੀਟ ਲੈਂਦਾ, ਫਿਰ ਕਹਿੰਦਾ ਕਿ ਨਹੀਂ ਗੱਲ ਨਹੀਂ ਬਣੀ। ਉਹ ਆਪ ਹੀ ਕਹੀ ਜਾਂਦਾ, ਆਪ ਉਹਦੀ ਸੰਸਾਰ ਦੀ ਇੱਕ ਆਪਣੀ ਕਹਿ ਲਓ ਕਿ ਨਾ ਉਚਾਈ ਹੁੰਦੀ ਆ, ਉਹਦੀ ਆਪਣੇ ਸੰਸਾਰ ਦੀ ਗੱਲਬਾਤ ਹੁੰਦੀ ਅੰਦਰ ਦੀ, ਕਹਿੰਦਾ ਨਹੀਂ ਗੱਲ ਨਹੀਂ ਬਣੀ, ਫਿਰ ਪਾੜ ਕੇ ਸਿੱਟ ਦਿੰਦਾ, ਫਿਰ ਨਹੀਂ ਗੱਲ ਨਹੀਂ ਬਣੀ। ਸੋ ਕਈ ਵਾਰ ਇੱਕ ਡਾਇਲੋਗ ਤੇ ਵੀ ਜਿਹੜੇ ਨਾ ਸਕ੍ਰਿਪਟ ਰਾਈਟਰ ਜਾਂ ਡਾਇਲੋਗ ਰਾਈਟਰ ਕਈ ਦਿਨ ਕੰਮ ਕਰਦੇ ਰਹਿੰਦੇ ਆ। ਤਾਂ ਉਸੇ ਤਰ੍ਹਾਂ ਇਹਨਾਂ ਦੀ ਵੀ ਗਰਾਰੀ ਇਸੇ ਗੱਲ ਤੇ ਫਸੀ ਪਈ ਹੈ ਕਿ ਇੱਥੋਂ ਆ ਨਾ। ਤਾਂ 6 ਬੈਠਕਾਂ ਇਹਨਾਂ ਦੀਆਂ ਜਿਹੜੀਆਂ ਨੇ ਉਹ ਹੋ ਚੁੱਕੀਆਂ, ਪਰ ਗੱਲ ਨਹੀਂ ਬਣ ਰਹੀ ਤੇ ਨਹੀਂ ਬਣ ਰਹੀ। ਬਹਰਹਾਲ ਹੁਣ ਮੀਟਿੰਗ ਚੱਲ ਰਹੀ ਸੀ, ਦੇਰ ਸ਼ਾਮ ਤੱਕ ਕਹਿ ਲਓ ਜਾਂ ਦੇਰ ਰਾਤ ਤੱਕ, ਹੁਣ ਤੱਕ ਕਹਿ ਲਓ ਕਿ ਸੰਭਾਵਨਾ ਇਹ ਹੈ ਕਿ ਅੱਜ ਪਹਿਲੀ ਸੂਚੀ ਜਿਹੜੀ ਆ ਉਹ ਇਹਨਾਂ ਦੀ ਹੋ ਸਕਦੀ ਹੈ ਜਾਰੀ। ਪਰ ਇਹ ਹੋ ਸਕਦੀ ਆ ਸਵੇਰ ਨੂੰ ਕੁਛ ਨਾ ਕੁਛ ਹੋਰ ਪੰਗਾ ਵੀ ਹੋ ਸਕਦਾ, ਕਿਉਂਕਿ ਮੀਟਿੰਗ 'ਚ ਬੈਠੇ ਬੰਦੇ ਬੜੇ ਸਲੱਗ ਨੇ। ਸਲੱਗ ਮਤਲਬ ਚੰਗੇ ਤਾਂ ਹੈ ਨਾ, ਵੀ ਉਹ ਸਾਊ ਨੇ ਲੜਦੇ ਲੁੜਦੇ ਤਾਂ ਹੈ ਨਹੀਂ ਆਪਸ ਦੇ ਵਿੱਚ, ਉਹਨਾਂ ਦਾ ਪਿਆਰ ਬੜਾ ਹੈ। ਉਹਦੇ ਮਤਲਬ ਕਿ ਇੱਕ ਦੂਜੇ ਤੋਂ ਬਿਨਾਂ ਰਹਿੰਦੇ ਨਹੀਂ, ਕਿ ਰਾਤ ਹੀ ਮਸਾਂ ਘਰਾਂ 'ਚ ਜਾਂਦੇ ਸੌਣ, ਤੇ ਬਾਕੀ ਤੇ ਸਾਰਾ ਦਿਨ ਇਕੱਠੇ ਰਹਿੰਦੇ ਨੇ। ਜਿਵੇਂ ਚੰਨੀ ਜੀ ਨੇ, ਰੰਧਾਵਾ ਜੀ ਨੇ, ਜਾਖੜ ਜੀ ਨੇ, ਉਹ ਸਾਰੇ ਮਤਲਬ ਕਿ ਇਕੱਠੇ ਨੇ, ਤੇ ਉਹ ਮੀਟਿੰਗ ਵੀ ਇਕੱਠੇ ਕਰ ਰਹੇ ਨੇ। ਸੋ ਜਿਨ੍ਹਾਂ ਦਾ ਆਪਸ ਦੇ ਵਿੱਚ ਬੜਾ ਪਿਆਰ ਆ, ਸਹਿਚਾਰ ਆ। ਤਾਂ ਹੁਣ ਹੋ ਕੀ ਰਿਹਾ ਵਾ ਕਿ ਇਸ ਗੱਲ ਤੇ ਜਦੋਂ ਮੰਥਨ ਹੋਏਗਾ, ਚਿੰਤਨ ਹੋਏਗਾ, ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀਆਂ ਟਿਕਟਾਂ ਕੱਟੀਆਂ ਜਾਣਗੀਆਂ, ਕਿਉਂਕਿ ਕਾਂਗਰਸ ਨੇ ਇੱਕ ਚੀਜ਼ ਸਾਫ਼ ਕਰ ਦਿੱਤੀ ਹੈ ਕਿ ਅਸੀਂ ਮਤਲਬ ਕਿ ਆਪਣੇ ਜਿਹੜੇ ਸਾਡੇ ਕੁਝ ਮੈਂਬਰ ਪਾਰਲੀਮੈਂਟ ਉਹ ਵੀ ਲਿਆਵਾਂਗੇ, ਅਸੀਂ ਕੁਝ ਟਿਕਟਾਂ ਬਦਲਾਂਗੇ, ਉਹ ਸਾਫ਼ ਹੈ। ਤਕਰੀਬਨ ਕਹਿੰਦੇ ਕਿ 25-30 ਜਿਹੜੇ ਸਿਟਿੰਗ MLA ਆ ਉਹ ਬਦਲੇ ਜਾਣਗੇ। ਉਹ ਹੋ ਸਕਦਾ ਬਾਹਰ ਹੋ ਜਾਣ, ਜਾਂ ਹੋ ਸਕਦਾ ਉਹਨਾਂ ਦੇ ਹਲਕੇ ਬਦਲੇ ਜਾਣ। ਕੁਛ ਮੰਤਰੀ ਹੈ ਜਿਹੜੇ ਉਹ ਵੀ ਰਡਾਰ ਤੇ ਆ। ਤਾਂ ਇਸ ਗੱਲ ਨੂੰ ਲੈ ਕੇ ਮੰਥਨ ਹੈ, ਚਿੰਤਨ ਆ ਕਿ ਐਸਾ ਨਾ ਹੋਵੇ ਕਿ ਪਹਿਲੀ ਸੂਚੀ ਕਰੀਏ ਕਿ ਪਹਿਲੀ ਸੂਚੀ ਕਸੂਤੀ ਹੋ ਜਾਵੇ, ਪਹਿਲੀ ਚੋਰੀ ਪਹਿਲਾ ਵਾਹ। ਕਿ ਪਹਿਲੀ ਸੂਚੀ ਜਿਹੜੀ ਉਹ ਕੁਛ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਕਿ ਉਹ ਮਤਲਬ ਕਿ ਇੱਕ ਤਾਂ ਬੜਾ ਪ੍ਰਭਾਵਕਾਰੀ ਆਪਣਾ ਅਸਰ ਛੱਡੇ, ਮਤਲਬ ਕਿ ਏਦਾਂ ਲੱਗੇ ਕਿ ਹਾਂ ਇਹ ਤੇ ਜਿੱਤੇ ਹੀ ਪਏ ਆ। ਸੈਕੰਡ ਕਿ ਕੋਈ ਬਗਾਵਤ ਨਾ ਹੋਵੇ, ਕੋਈ ਨਾਰਾਜ਼ਗੀ ਨਾ ਹੋਵੇ, ਕੋਈ ਬਿਆਨਬਾਜ਼ੀ ਨਾ ਹੋਵੇ। ਤਾਂ ਇਸੇ ਕਰਕੇ ਹੁਣ ਉਸ ਮੀਟਿੰਗ ਦੇ ਵਿੱਚ ਸਾਰੇ ਜੁੜੇ, ਕਿਉਂਕਿ ਵਰਚੁਅਲ ਮੀਟਿੰਗਾਂ ਹੋ ਰਹੀਆਂ ਨੇ, ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕੋਵਿਡ ਕਰਕੇ। ਤਾਂ ਵਰਚੁਅਲ ਮੀਟਿੰਗ ਦੇ ਵਿੱਚ ਫਿਰ ਟਾਈਮ ਲੱਗਦਾ, ਆਨਲਾਈਨ ਕੁਛ ਗੱਲ ਹੋਰ ਹੁੰਦੀ ਹੈ, ਆਫਲਾਈਨ ਕੁਛ ਗੱਲ ਹੋਰ ਹੁੰਦੀ ਹੈ। ਸੋ ਹੁਣ ਸਹਿਮਤੀ ਕਿੰਨਿਆਂ ਤੇ ਬਣਦੀ ਹੈ। ਹਾਲਾਂਕਿ ਯੂਪੀ ਦੇ ਵਿੱਚ ਇਹਨਾਂ ਨੇ ਸੂਚੀ ਜਾਰੀ ਕਰ ਦਿੱਤੀ ਹੈ, ਔਰ ਉਹਦੇ ਵਿੱਚ ਉਨਾਵ ਗੈਂਗਰੇਪ ਪੀੜਤਾ ਜਿਹੜੀ ਸੀਗੀ ਨਾ, ਉਹਦੀ ਮਾਂ ਨੂੰ ਟਿਕਟ ਦਿੱਤੀ ਗਈ। 140 ਕੈਂਡੀਡੇਟਸ ਦੀ ਉਹ ਸੂਚੀ ਜਾਰੀ ਕਰ ਦਿੱਤੀ ਗਈ ਆ ਅੱਜ ਹੀ। ਇਹਦਾ ਮਤਲਬ ਕਿ ਪੰਜਾਬ ਦੀ ਸੂਚੀ ਵੀ ਆ ਸਕਦੀ ਹੈ, ਪਰ ਹਾਲੇ ਪੰਜਾਬ ਦੀ ਸੂਚੀ ਪੂਰੀ ਨਹੀਂ ਆਏਗੀ। ਜਿਵੇਂ ਉੱਥੇ 140 ਦੀ ਆ ਗਈ, ਆਪਣੀਆਂ ਤਾਂ ਸੀਟਾਂ ਹੀ ਕੁੱਲ 117 ਨੇ, ਤਾਂ ਇਹਦੇ ਵਿੱਚ ਹੋ ਸਕਦਾ ਅੱਧ ਪਚੱਧ ਆਵੇ ਪਹਿਲਾਂ। ਔਰ ਉਹ ਚਿਹਰੇ ਆਉਣ ਜਿੱਦਾਂ ਪ੍ਰਗਟ ਸਿੰਘ, ਨਵਜੋਤ ਸਿੱਧੂ ਜਾਂ ਐਸੇ ਵੈਸੇ, ਮਤਲਬ ਕਿ ਜਿਹੜੇ ਇਹਨਾਂ ਦੇ ਪੱਕੇ ਚਿਹਰੇ ਆ, ਜਿਨ੍ਹਾਂ ਤੇ ਕਹਿ ਲਓ ਕਿ ਠੋਸ ਦਾਅਵੇਦਾਰੀ ਜਿਹੜੀ ਕਿਸੇ ਦੀ ਬਰੋਬਰ ਨਹੀਂ ਆਏਗੀ, ਉਹ ਇਕੱਲੇ ਹੀ ਹੈ, ਤੇ ਉਹਨਾਂ ਨੂੰ ਆਪਾਂ ਮੰਨਦੇ ਆ ਕਿਉਂਕਿ ਨਹੀਂ ਫੇਸ ਹੋ ਸਕਦੇ ਨੇ। ਤਾਂ ਇਸ ਕਰਕੇ ਜਿਹੜੀ ਸੂਚੀ ਆ ਉਹ ਅੱਧ ਪਚੱਧੀ ਆ ਸਕਦੀ ਆ। ਪਰ ਗੱਲ ਇਹ ਹੈ ਕਿ ਕਾਂਗਰਸ ਦੇ ਵਿੱਚੋਂ ਵੀ ਕੁਝ ਲੋਕ ਦੱਸ ਰਹੇ ਆ ਕਿ ਕਾਂਗਰਸ ਜਿਹੜੀ ਹੈ ਉਹ 2 ਵਾਰੀ ਟੁੱਟਣੀ ਤੈਅ ਸੀਗੀ। ਇੱਕ ਵਾਰੀ ਤਾਂ ਮਤਲਬ ਕਿ ਟੁੱਟ ਚੁੱਕੀ ਹੈ ਅਮਰਿੰਦਰ ਸਿੰਘ ਦੇ ਜਾਣ ਕਰਕੇ, ਔਰ ਦੂਸਰੀ ਵਾਰ ਕਾਂਗਰਸ ਟੁੱਟਣ ਦੀ ਸੰਭਾਵਨਾ ਇਲੈਕਸ਼ਨ ਤੋਂ ਬਾਅਦ। ਇੱਕ ਇਲੈਕਸ਼ਨ ਤੋਂ ਪਹਿਲਾਂ ਟੁੱਟ ਭੱਜ, ਇੱਕ ਇਲੈਕਸ਼ਨ ਤੋਂ ਬਾਅਦ ਤੈਅ ਹੈ। ਕਿਉਂ? ਕਿਉਂਕਿ ਧੜੇਬੰਦੀ ਟਿਕਟ ਵੰਡ ਦੇ ਵਿੱਚ ਵੀ ਨਜ਼ਰ ਆ ਰਹੀ ਹੈ, ਔਰ ਧੜੇਬੰਦੀ CM ਫੇਸ ਨੂੰ ਲੈ ਕੇ ਵੀ ਹੈ, ਤੇ ਧੜੇਬੰਦੀ ਉਸ ਤੋਂ ਬਾਅਦ ਵੀ ਰਹੀ। ਸੋ ਇਹ ਬੜਾ ਵੱਡਾ ਕਿਆਫਾ ਲਾਇਆ ਜਾ ਰਿਹਾ ਕਿ ਟੁੱਟ ਭੱਜ ਪਹਿਲਾਂ ਵੀ ਹੋਣੀ ਸੀ, ਉਹ ਹੋ ਚੁੱਕੀ ਆ, ਇਹ ਬਾਅਦ ਦੇ ਵਿੱਚ ਵੀ ਤੈਅ, ਉਦੋਂ ਬਾਅਦ ਵੀ ਹੋ ਸਕਦੀ ਹੈ।